ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਜੀਰੇ ਤੋਂ। ਜਦੋਂ ਮਾਨ ਸਾਹਿਬ ਮੁੱਖ ਮੰਤਰੀ ਨਹੀਂ ਸੀ ਬਣੇ, ਤਾਂ ਅਕਸਰ ਹੀ ਕਹਿੰਦੇ ਹੁੰਦੇ ਸੀ ਲੋਕਤੰਤਰ ਦੇ ਵਿੱਚ ਲੀਡਰ ਵੱਡੇ ਨਹੀਂ ਹੁੰਦੇ, ਲੋਕ ਵੱਡੇ ਹੁੰਦੇ ਆ। ਪਰ ਉਹੀ ਲੋਕਾਂ ਦੀ ਬਣੀ ਸਰਕਾਰ, ਜਿਹਨੂੰ ਲੋਕਾਂ ਦੀ ਕਿਹਾ ਗਿਆ, ਪਿੰਡਾਂ 'ਚ ਚੱਲਣ ਵਾਲੀ ਸਰਕਾਰ ਤਸ਼ੱਦਦ ਢਾ ਰਹੀ ਹੈ। ਇੱਕ ਵਾਰ ਝੜਪਾਂ ਹੋਣ ਤੋਂ ਬਾਅਦ ਦੱਸਦੇ ਆ ਹਾਈ ਕੋਰਟ 'ਚ ਵੀ ਕਾਫੀ ਮਾਹੌਲ ਗਰਮ ਰਿਹਾ ਇਸ ਮਸਲੇ ਤੇ ਜਦੋਂ ਸੁਣਵਾਈ ਹੋ ਰਹੀ ਸੀ। ਬਿਲਕੁਲ ਪ੍ਰਵੀਨ ਜੀ, ਕੱਲ ਇਸ ਮਸਲੇ ਤੇ ਸੁਣਵਾਈ ਸੀ ਤੇ ਉਧਰ ਹਾਈ ਕੋਰਟ ਦੇ ਵਿੱਚ ਕਈ ਤੇ ਬੈਂਸ ਸਾਹਿਬ ਦਾ ਆਮੋ ਸਾਹਮਣਾ ਚੱਲ ਰਿਹਾ ਸੀ ਤੇ ਇੱਧਰ ਪੁਲਿਸ ਤੇ ਕਿਸਾਨਾਂ ਵਿਚਾਲੇ ਲਾਠੀਚਾਰਜ ਚੱਲ ਰਹੀ ਸੀ। ਕਿਸਾਨ ਸੰਗਠਨਾਂ ਨੂੰ ਕੱਲ ਫਿਰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਵੱਲੋਂ ਰਾਹ ਰੋਕਿਆ ਗਿਆ। ਜਦੋਂ ਉਹਨਾਂ ਨੇ ਅੱਗੇ ਵਧਣਾ ਚਾਹਿਆ ਤਦ ਉਹਨਾਂ ਤੇ ਲਾਠੀਆਂ ਭਰਾਈਆਂ ਪੁਲਿਸ ਨੇ ਤੇ ਫਿਰ ਮੋੜਵਾਂ ਹਮਲਾ, ਮਤਲਬ ਉੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਵੀ ਸੋਟੀਆਂ ਦਾ ਜਵਾਬ ਸੋਟੀਆਂ ਨਾਲ ਦਿੱਤਾ ਗਿਆ ਤੇ ਉਹ ਆਪਸ 'ਚ ਤਕਰਾਰ ਵੀ ਹੋਈ, ਉੱਥੇ ਬਹਿਸ ਵੀ ਹੋਈ, ਧੱਕਾ ਮੁੱਕੀ ਹੋਈ ਤੇ ਪੁਲਿਸ ਨੂੰ ਪਿੱਛੇ ਵੀ ਹਟਣਾ ਪਿਆ। ਸੋ ਇਸ ਲਈ ਇੱਕ ਪਾਸੇ ਉਧਰ ਪੁਲਿਸ ਦਾ ਕਹਿਰ ਜਾਰੀ ਸੀ, ਦੂਏ ਪਾਸੇ ਕੋਰਟ ਦੇ ਵਿੱਚ ਜਦੋਂ ਮਾਮਲੇ ਦੀ ਸੁਣਵਾਈ ਆਉਂਦੀ ਆ ਤਾਂ ਮਾਣਯੋਗ ਹਰਿਆਣਾ, ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਹ ਕਿਹਾ ਜਾਂਦਾ ਕਿ ਜੀ ਤੁਸੀਂ ਪਹਿਲਾਂ ਧਰਨਾ ਖਤਮ ਕਰੋ। ਉਹ ਮਤਲਬ ਸਿੱਧੇ ਸ਼ਬਦਾਂ 'ਚ ਉੱਥੇ ਦੇ ਸਰਪੰਚ ਨੂੰ ਹਦਾਇਤ ਕਰਕੇ ਉਸ ਪਿੰਡ ਦੀ ਹਦੂਦ ਦੇ ਸਰਪੰਚ ਨੂੰ ਕਹਿੰਦੇ ਨੇ ਕਿ ਧਰਨਾ ਖਤਮ ਕਰੋ ਤੇ ਅਸੀਂ 5 ਮੈਂਬਰੀ ਕਮੇਟੀ ਬਣਾਵਾਂਗੇ। ਉਹ ਕਮੇਟੀ ਜਾਂਚ ਕਰੂਗੀ। ਤੁਸੀਂ ਉਸ ਕਮੇਟੀ 'ਚ ਕਿਸ ਦਾ ਨਾਮ ਪਾਉਣਾ ਤਾਂ ਦੱਸੋ, ਪਰ ਧਰਨਾ ਤੁਹਾਨੂੰ ਪਹਿਲਾਂ ਚੱਕਣਾ ਪਊਗਾ, ਫਿਰ ਕਮੇਟੀ ਬਣੂਗੀ, ਫਿਰ ਸਾਰਾ ਕੁਝ ਜਾਂਚ ਹੋਊਗਾ। ਤੇ ਐਡਵੋਕੇਟ ਕਈ ਹੋਰੀ ਜਿਹੜੇ ਕਿ ਮਤਲਬ ਕਿ ਪੰਜਾਬ ਦੇ ਐਡਵੋਕੇਟ ਜਰਨਲ ਨੇ ਹੁਣ, ਉਹ ਆਪਣੇ ਵਕੀਲਾਂ ਨਾਲ ਉੱਥੇ ਹਾਜ਼ਰ ਸੀ। ਉਹਨਾਂ ਨੇ ਦੱਸਿਆ ਜੀ ਕਿ ਲਓ ਜੀ, ਅਸੀਂ FIR ਵੀ ਦਰਜ ਕਰਤੀ ਆ ਪ੍ਰਦਰਸ਼ਨਕਾਰੀਆਂ ਤੇ, ਅਸੀਂ ਇੱਕ ਗੇਟ ਵੀ ਖਲਾਤਾ ਜੀ ਫੈਕਟਰੀ ਦਾ, ਅਸੀਂ ਜੀ ਇੰਨੇ ਬੰਦੇ ਵੀ ਗ੍ਰਿਫਤਾਰ ਕਰ ਲਏ ਤੇ ਜੀ ਮਤਲਬ ਕਿ ਅਸੀਂ ਪੂਰੀ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ। ਤੇ ਉਧਰੋਂ ਐਡਵੋਕੇਟ ਬੈਂਸ, RS ਬੈਂਸ ਹੋਰੀ ਪੇਸ਼ ਹੁੰਦੇ ਨੇ ਲੋਕਾਂ ਵੱਲੋਂ, ਪੰਜਾਬ ਵੱਲੋਂ ਜਾਂ ਆਵਾਮ ਵੱਲੋਂ, ਤੇ ਉਹ ਕਹਿੰਦੇ ਕਿ ਜੀ ਕਿ ਇਹ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ, ਉਸ ਇਲਾਕੇ ਦੇ ਪਿੰਡ ਦੇ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ, ਕਿਉਂਕਿ ਇਸ ਫੈਕਟਰੀ ਦੇ ਵਿੱਚੋਂ ਇਕੱਲੇ ਸ਼ਰਾਬ ਦਾ ਮਸਲਾ ਨਹੀਂ ਹੈਗਾ। ਉਹਨਾਂ ਵੱਲੋਂ ਜਿਹੜਾ ਪੋਲਿਊਸ਼ਨ ਫੈਲਾਇਆ ਜਾ ਰਿਹਾ, ਮਸਲਾ ਤਾਂ ਉਹਦਾ ਮਸਲਾ ਤਾਂ ਇਹ ਹੈ ਕਿ ਜਿਹੜਾ ਉਹ ਕੈਮੀਕਲ ਮਤਲਬ ਕਿ ਧਰਤੀ 'ਚ ਜਾਂਦੇ ਨੇ ਜਾਂ ਪਾਣੀ 'ਚ ਜਾਂਦੇ ਨੇ, ਜਾਂ ਉਹਦੀ ਸਹੀ ਉਹ ਵੇਸਟੇਜ ਦੀ ਜਿਹੜੀ ਉਹ ਮਤਲਬ ਕਿ ਉਹਨੂੰ ਉਹ ਨਹੀਂ ਕਰਦੇ, ਟਰੀਟ ਨਹੀਂ ਕਰਦੇ, ਜਾਂ ਉਹਨੂੰ ਸਹੀ ਮਤਲਬ ਕਿ ਉਹਦਾ ਸੀਵਰੇਜ ਸਿਸਟਮ ਨਹੀਂ ਸਹੀ ਹੈਗਾ, ਜਿਹਦਾ ਨਤੀਜਾ ਇਹ ਹੈ ਕਿ ਉਹ ਧਰਤੀ 'ਚ ਪਾਣੀ 'ਚ ਮਿਲਦਾ ਤੇ ਇਲਾਕੇ 'ਚ ਜ਼ਹਿਰ ਫੈਲ ਰਿਹਾ। ਇਸ ਲਈ ਮਸਲਾ ਤਾਂ ਇਹ ਜੀ। ਪਰ ਮਾਣਯੋਗ ਕੋਰਟ ਨੇ ਕਿਹਾ ਕਿ ਨਹੀਂ, ਸਾਡੇ ਕੋਲ ਜਿਹੜੇ ਫੈਕਟਰੀ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਤੱਥ ਹੈ ਇਹਨਾਂ ਦੇ ਸਾਹਮਣੇ ਕਿ ਜੀ ਲੋਕ ਜਬਰੀ ਉੱਥੇ ਬੈਠੇ ਨੇ ਤੇ ਫੈਕਟਰੀ ਕਹਿੰਦੀ ਅਸੀਂ ਨਿਯਮ ਸਾਰੇ ਪਾਲ ਰਹੇ ਹਾਂ। ਪਾਣੀ ਦੇ ਸੈਂਪਲ ਲਏ ਗਏ ਨੇ, ਉਹ ਸਾਰੇ ਪਾਸ ਨੇ ਜੀ, ਚਾਹੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਲਏ ਨੇ, ਚਾਹੇ ਪੰਜਾਬ ਬੋਰਡ ਨੇ ਲਏ ਨੇ, ਉਹ ਤਾਂ ਪਾਸ ਨੇ। ਸੋ ਜਿਹੜੀ ਗੱਲ ਕੱਲ ਆਪਾਂ ਕਰ ਰਹੇ ਸੀ ਪ੍ਰਵੀਨ ਜੀ, ਉਸੇ ਗੱਲ ਤੇ ਹੁਣ ਧਰਨਾਕਾਰੀ ਵੀ ਆ ਗਏ ਜੀ। ਚਾਹੇ ਤਾਂ ਉਹ ਤੁਹਾਡੀ ਸਾਡੀ ਗੱਲ ਉਹਨਾਂ ਤੱਕ ਪਹੁੰਚੀ ਆ, ਕਿਉਂਕਿ ਲਗਾਤਾਰ ਰਾਬਤਾ ਵੀ ਹੁੰਦਾ ਰਹਿੰਦਾ। ਸੋ ਇਸ ਲਈ ਉਹ ਮੀਡੀਆ ਦੀਆਂ ਖਬਰਾਂ ਤੇ ਵੀ ਨਜ਼ਰ ਰੱਖਦੇ ਨੇ। ਉਹ ਕਹਿੰਦੇ ਜੀ ਕਿ 15 ਦਿਨ ਪੰਜਾਬ ਦੀ ਸਾਰੀ ਸਰਕਾਰ, ਇਹਨਾਂ ਦੇ ਮੰਤਰੀ, ਇਹਨਾਂ ਦੇ MLA ਤੇ ਇਹਨਾਂ ਦੇ ਰਾਜ ਸਭਾ ਮੈਂਬਰ ਸਣੇ ਬਾਬਾ ਜੀ ਸੰਤ ਸਿੰਚਿਆਲ ਹੋਰੀ, ਠੀਕ ਹੈ, ਕਿ 15 ਦਿਨ ਲਗਾਤਾਰ ਇਹ ਪਾਣੀ ਪੀ ਲੈਣ, ਅਸੀਂ ਧਰਨਾ ਖਤਮ ਕਰ ਦਾਂਗੇ। ਠੀਕ ਹੈ, ਇਸ ਗੱਲ ਤੇ ਆ ਜਾਣ। ਆਪਾਂ ਵੀ ਕਹਿ ਰਹੀ ਸੀ ਕਿ ਕੈਬਨਿਟ 'ਚ ਮਤਾ ਪਾ ਲੈਣ ਕਿ ਹਾਂ ਭਾਈ, ਹਾਂ ਸਾਡੇ ਅੱਜ ਤੋਂ MLA, ਸਾਡੇ ਅੱਜ ਤੋਂ ਮੰਤਰੀ, ਸਾਡੇ ਅੱਜ ਤੋਂ ਸਾਰੇ ਪਾਰਟੀ ਦੇ ਵਰਕਰ, ਸਾਡੇ ਪਰਿਵਾਰਕ ਮੈਂਬਰ ਇਹੀ ਪਾਣੀ ਪੀਆ ਕਰਨਗੇ। ਆਪਣੀਆਂ ਰਹਿਸ਼ਾਂ ਉੱਥੇ ਸ਼ਿਫਟ ਕਰ ਲੈਣ ਕਿ ਅਸੀਂ ਇੱਥੇ ਹੀ ਰਹਿੰਦੇ ਹਾਂ ਜੀ, ਲਓ। ਤੇ ਪਰ ਮਤਲਬ ਕਿ ਉਸ ਮਸਲੇ ਤੇ ਨਹੀਂ ਆਉਂਦੇ, ਕਹਿੰਦੇ ਜੀ ਪਾਣੀ ਦੇ ਸੈਂਪਲ ਤਾਂ ਠੀਕ ਨੇ। ਤੇ ਆਪਾਂ ਨੂੰ ਪਤਾ ਇੱਥੇ ਤਾਂ ਬੰਦਿਆਂ ਦੀਆਂ ਮਰਿਆ ਹੋਈਆਂ ਪੋਸਟਮਾਰਟਮ ਰਿਪੋਰਟਾਂ ਬਦਲ ਜਾਂਦੀਆਂ, ਤਾਂ ਫਿਰ ਪਾਣੀ ਦਾ ਸੈਂਪਲ ਹੈ, ਪਾਣੀ ਦਾ ਸੈਂਪਲ। ਸਹੀ ਕਿਹਾ ਤੁਸੀਂ। ਤੇ ਕਿਹਦੇ ਪਰ ਭਰੋਸਾ ਕਰੋਗੇ? ਸੋ ਜਿਹੜੇ ਗੱਲ ਤੁਸੀਂ ਕਹਿ ਰਹੇ ਹੋ ਕਿ ਉਸ ਹਵਾਲੇ ਨਾਲ ਇੱਕ ਪਾਸੇ ਵਕੀਲਾਂ ਦੀ ਧਿਰ ਬਹਿਸ ਕਰ ਰਹੀ ਸੀ ਇਸ ਮਸਲੇ ਨੂੰ ਲੈ ਕੇ, ਦੂਏ ਪਾਸੇ ਪੁਲਿਸ ਤੇ ਕਿਸਾਨਾਂ ਵਿਚਾਲੇ ਦੱਸਦੇ ਜਾ ਰਹੀ ਸੀ, ਤੇ ਇਸ ਦੇ ਦਰਮਿਆਨ ਮੈਨੂੰ ਪਤਾ ਲੱਗ ਰਿਹਾ ਕਿ ਕਿਸਾਨਾਂ ਦੇ ਉੱਤੇ ਬਿਜਲੀ ਚੋਰੀ ਦਾ ਪਰਚਾ ਵੀ ਦਰਜ ਕੀਤਾ ਉੱਥੇ, ਜਾਂ ਉੱਥੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਬਿਜਲੀ ਦਾ ਪਰਚਾ ਵੀ ਦਰਜ ਕੀਤਾ। ਉਹਦੇ ਵਿੱਚ ਸਰਪੰਚ ਨੂੰ ਵੀ ਪਾਰਟੀ ਬਣਾਇਆ ਕਿ ਲਓ ਜੀ ਆਹ ਬੰਦੇ ਨੇ ਇੱਥੇ, ਤੇ ਇਹਨਾਂ ਨੇ ਜੀ ਕੁੰਡੀ ਲਾ ਕੇ ਕਹਿੰਦੇ ਜੀ ਉੱਥੇ ਧਰਨੇ 'ਚ ਬਿਜਲੀ ਚਾਲੂ ਕੀਤੀ ਹੋਈ ਆ, ਇਸ ਲਈ ਇਹਨਾਂ ਤੇ ਬਿਜਲੀ ਚੋਰੀ ਦਾ ਪਰਚਾ ਸਭ ਤੋਂ ਮਨਜ਼ੂਰੀ ਮਿਲੀ। ਸਾਰਿਆਂ ਨੂੰ ਪਤਾ ਕਿ ਧਰਨੇ ਹੀ ਚੱਲਦੇ ਨੇ, ਤੇ ਫਿਰ ਬੜੀ ਮਤਲਬ ਕਿ ਇਮਾਨਦਾਰੀ ਵਾਲੀ ਕਾਰਵਾਈ ਹੈ ਕਿ ਜਿਹੜੀ ਧਰਨਾਕਾਰੀਆਂ ਤੇ ਬਿਜਲੀ ਚੋਰੀ ਤਾਂ ਹੋ ਗਈ, ਪਰ ਫੈਕਟਰੀ ਵੱਲੋਂ ਜਿੰਨਾ ਪੋਲਿਊਸ਼ਨ ਫੈਲਾਇਆ ਗਿਆ, ਜਿਹੜੇ ਕੈਮੀਕਲਾਂ ਦਾ ਹੁਣ ਹਵਾਲਾ ਆ ਰਿਹਾ, ਜਿਹੜੇ ਇਸ ਤਕਨੀਕ ਦੇ ਮਾਹਰ ਨੇ ਪ੍ਰਵੀਨ ਜੀ, ਉਹ ਕਹਿੰਦੇ ਕਿ ਪੰਜਾਬ ਸਰਕਾਰ ਹੁਣ ਪੜ੍ਹੀ ਲਿਖੀ ਵੀ ਨਹੀਂ ਰਹੀ,
ਕਿ ਉਹਨਾਂ ਦੀ ਵੈਬਸਾਈਟ ਤੋਂ ਇਹ ਕਹਿੰਦੇ ਪਤਾ ਲੱਗ ਰਿਹਾ ਕਿ ਉਹ ਇਹੋ ਜਿਹੇ ਕੈਮੀਕਲ ਵੀ ਇੱਥੇ ਤਿਆਰ ਕਰਦੇ ਨੇ ਜਿਨ੍ਹਾਂ ਦੀ ਮਨਜ਼ੂਰੀ ਉਹ ਨਹੀਂ ਲਈ ਹੋਈ, ਜਿਨ੍ਹਾਂ ਦੀ ਮਨਜ਼ੂਰੀ ਮਿਲਦੀ ਵੀ ਨਹੀਂ। ਜੀ ਤੇ ਇਸ ਫੈਕਟਰੀ 'ਚ ਕਹਿੰਦੇ ਉਹੋ ਜਿਹਾ ਕੁਝ ਵੀ ਧੰਦਾ ਇੱਕੋ ਚੱਲਦਾ, ਤੇ ਉਹਦੇ ਲਈ FIR ਕਿਹਨੇ ਕਰਨੀ ਹੈ? ਉਹ ਕੋਈ ਵੱਖਰੀ ਪੁਲਿਸ ਹੁੰਦੀ ਹੈ, ਉਹਦੇ ਲਈ ਕੋਈ ਵੱਖਰਾ ਕਾਨੂੰਨੀ ਨਿਯਮ ਹੁੰਦਾ, ਉਹਦੇ ਲਈ ਕੋਈ ਇਹਨਾਂ ਨੂੰ ਨਵੀਂ ਪੜ੍ਹਾਈ ਪੜ੍ਹਨੀ ਪੈਣੀ ਹੈ। ਪਤਾ ਨਹੀਂਗਾ ਸਾਡੇ ਮੰਤਰੀਆਂ ਨੂੰ ਜਾਂ ਸਾਡੇ ਸੰਤਰੀਆਂ ਨੂੰ ਜਾਂ ਸਾਡੇ ਅਧਿਕਾਰੀਆਂ ਨੂੰ। ਸੋ ਇਸ ਲਈ ਉੱਥੇ ਅੱਖਾਂ ਕਿਉਂ ਮਿਚ ਜਾਂਦੀਆਂ, ਇਹ ਸਵਾਲ ਖੜਾ। ਸੋ ਇਸ ਲਈ ਉਹ ਕਹਿੰਦੇ ਚਾਹੇ ਪਰਚੇ ਦਰਜ ਕਰੋ, ਚਾਹੇ ਸਾਨੂੰ ਘਰੋਂ ਚੱਕੋ, ਚਾਹੇ ਸਾਨੂੰ ਹੁਕਮ ਦਿਓ। ਅਗਲੀ ਸੁਣਵਾਈ 23 ਤਰੀਕ ਤੇ ਪਈ ਆ, ਦੂਰ ਨਹੀਂ ਹੈਗੀ। ਅੱਜ 22 ਤਰੀਕ ਹੋਗੀ ਤੇ ਕੱਲ ਨੂੰ ਮਤਲਬ ਅਗਲਾ ਦਿਨ ਫਿਰ 22 ਤਰੀਕ ਕੱਲ ਨੂੰ ਹੋ ਜਾਣੀ ਹੈ, ਪਰਸੋਂ 23 ਆ। ਸੋ ਇਸ ਲਈ ਉਸ ਹਵਾਲੇ ਨਾਲ ਜੇਕਰ ਤੁਸੀਂ ਦੇਖੋਗੇ ਤਾਂ 2 ਦਿਨਾਂ ਬਾਅਦ ਇਸ ਮਸਲੇ ਦੇ ਉੱਤੇ ਫਿਰ ਜਦੋਂ ਸੁਣਵਾਈ ਹੋਣੀ ਹੈ ਤਾਂ ਉਹਨਾਂ ਨੇ ਇਹੀ ਕਿਹਾ ਕਿ ਜੀ ਜਦੋਂ ਪਰਸੋਂ ਸੁਣਵਾਈ ਹੋਵੇ ਸਾਨੂੰ ਪਤਾ ਹੋਵੇ ਕਿ ਤੁਸੀਂ ਕਮੇਟੀ ਬਣਾਉਣ ਲਈ ਤਿਆਰ ਹੋ, ਤੇ ਉਹਦੇ ਲਈ ਨਾਮਜ਼ਦ ਕਰੋ ਤੇ ਧਰਨਾ ਖਤਮ ਕਰੋ, ਫਿਰ ਆਪਾਂ ਅਗਲੀ ਜਾਂਚ ਕਰਾਂਗੇ। ਇਹੀ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ। ਜੀ ਸੋ ਇਸ ਲਈ ਅਜੇ ਵੀ ਮਤਲਬ ਕਿ ਉਸ ਪਹਿਲੂ 'ਚ ਸਰਕਾਰ ਨਹੀਂ ਖੜੀ ਜਿਹੜੀ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਕੀ ਸਰਕਾਰ ਹੁਣ ਲੋਕ ਪੱਖੋਂ ਖੜੇਗੀ। ਸਰਕਾਰ ਅਜੇ ਵੀ ਫੈਕਟਰੀ ਵਾਲੇ ਪਾਸੇ ਹੀ ਖੜੀ ਆ, ਜੀ ਸਰਕਾਰ ਅਜੇ ਵੀ ਸ਼ਰਾਬ ਮਾਫੀਆ ਵਾਲੇ ਪਾਸੇ ਹੀ ਖੜੀ ਆ। ਤੇ ਇਹ ਕਨੈਕਸ਼ਨ ਕਿਤੇ ਨਾ ਕਿਤੇ ਸੰਕੇਤ ਕਰਦਾ, ਔਰ ਇਸੇ ਕਨੈਕਸ਼ਨ ਨੇ ਪੰਜਾਬ ਨੂੰ ਫਿਕਰਮੰਦੀ 'ਚ ਪਾਇਆ। ਜਿਵੇਂ ਤੁਸੀਂ ਕਿਹਾ ਕਿ ਇਹ ਤਾਂ ਕਹਿੰਦੇ ਹੁੰਦੇ ਸੀ ਕਿ ਲੀਡਰ ਨਹੀਂ ਵੱਡੇ ਹੁੰਦੇ, ਲੋਕ ਵੱਡੇ ਹੁੰਦੇ ਨੇ, ਪਰ ਅੱਜ ਮਾਨ ਸਾਹਿਬ ਨੇ ਦੱਸਤਾ ਕਿ ਨਹੀਂ, ਲੀਡਰੇ ਵੱਡੇ ਹੁੰਦੇ ਨੇ। ਚਾਹੇ ਉਹ ਪਹਿਲਾਂ ਬਾਦਲਾਂ ਦੇ ਰੂਪ ਸੀ, ਚਾਹੇ ਉਹ ਪਹਿਲਾਂ ਕੈਪਟਨ ਦੇ ਰੂਪ ਸੀ, ਅੱਜ ਕੱਲ੍ਹ ਮਾਸਟਰ ਦੇ ਮੁੰਡੇ ਦੇ ਰੂਪ 'ਚ ਨੇ। ਸੋ ਲੀਡਰੇ ਵੱਡੇ ਨੇ। ਜੀ ਬਿਲਕੁਲ। ਤੇ ਸ਼ਰਮਾ ਜੀ ਇੱਕ ਗੱਲ ਇਹ ਵੀ ਹੈ ਨਾ ਵੀ ਸਰਕਾਰ ਦੇਖੋ ਕੰਟਰਾਡਿਕਸ਼ਨ ਗੱਲਾਂ 'ਚ। ਪਹਿਲਾਂ ਤੁਸੀਂ ਦੱਸਿਆ ਸੀ ਵੀ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦੇਤਾ, ਉਦੋਂ ਬਾਅਦ ਪਰਚੇ ਪਾਤੇ, ਆਗੂਆਂ ਨੂੰ ਫੜੋ ਫੜਾਈ ਹੋਣ ਲੱਗ ਪਈ। ਹੁਣ ਇੱਕ ਪਾਸੇ ਫਿਰ ਜਿਹੜੇ ਅਫੀਸ਼ੀਅਲ ਨੇ ਉੱਥੋਂ ਦੇ ਲੋਕਲ ਪ੍ਰਸ਼ਾਸਨ ਹੈ ਉਹ ਤੇ ਸਰਕਾਰ ਦੇ ਕੁਝ ਨੁਮਾਇੰਦੇ ਚਾਹੁੰਦੇ ਵੀ ਅਸੀਂ ਲੋਕਾਂ ਨਾਲ ਮਾਹੌਲ ਸਿਰਦ ਕਰਨਾ, ਤੇ ਦੂਜੇ ਪਾਸੇ ਆ ਜਿਹੜੀ ਚੋਰੀ ਦਾ ਤੁਸੀਂ ਕੇਸ ਦੱਸਿਆ ਇਹ ਪਾਇਆ ਜਾ ਰਿਹਾ, ਬਿਜਲੀ ਚੋਰੀ ਦਾ ਤੁਸੀਂ ਦੱਸਿਆ। ਹਾਂਜੀ,